बिस्मिल्लाहिर्रहमानिर्रहीम ते अस्सलाम वालेकुम। 18 सितंबर पाकिस्तान ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਗੱਲ ਨਾਲ ਆਉਣ ਤੋਂ ਪਹਿਲਾਂ ਤੁਹਾਨੂੰ ਜ਼ਰਾ ਕਾਊਂਟਡਾਊਨ ਦੱਸ ਦਈਏ ਕਿ ਹੁਣ ਤਕਰੀਬਨ 72 ਦਿਨ ਬਾਕੀ ਰਹਿ ਗਏ ਨੇ, 72 ਡੇਜ਼। 72 ਦਿਨ ਬਾਅਦ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਨੇ ਰਿਟਾਇਰ ਹੋਣਾ ਹੈ ਤੇ ਮੁਲਕ ਦੇ ਵਿੱਚ ਨਵੇਂ ਆਰਮੀ ਚੀਫ ਨੇ ਆਉਣਾ ਹੈ। ਇਹ ਉਹਨਾਂ ਦੀ ਦੂਜੀ ਰਿਟਾਇਰਮੈਂਟ ਹੈ, ਲੇਕਿਨ ਉਹ ਹਰ ਸੂਰਤ ਐਕਸਟੈਂਸ਼ਨ ਲੈਣਾ ਚਾਹੁੰਦੇ ਨੇ ਤੇ ਇਸ ਵੇਲੇ ਹਾਲਾਤ ਵੀ ਕੁਝ ਇਹੋ ਜਿਹੇ ਹੀ ਬਣਦੇ ਜਾ ਰਹੇ ਨੇ ਕਿ ਉਹਨਾਂ ਨੂੰ ਸ਼ਾਇਦ ਐਕਸਟੈਂਸ਼ਨ ਲੈਣ 'ਚ ਕਾਮਯਾਬੀ ਮਿਲ ਜਾਏ ਤੇ ਉਹ ਵੀ ਫਾਰਮ 47 ਦੇ ਅਗਲੇ ਆਰਮੀ ਚੀਫ ਬਣ ਜਾਣ। ਬਹਰਹਾਲ ਸੂਰਤ ਹਾਲ ਵੇਖਦੇ ਹਾਂ ਕੀ ਬਣਦੀ ਹੈ। ਕੱਲ੍ਹ ਜਿਹੜਾ ਇੱਕ ਨਵਾਂ ਮੁਆਹਦਾ ਹੋਇਆ ਸਾਊਦੀ ਅਰਬ ਤੇ ਪਾਕਿਸਤਾਨ ਦਾ, ਉਹ ਵੀ ਬੜਾ ਹੀ ਅਹਿਮ ਹੈ ਇਸ ਮੌਜੂਦਾ ਸੂਰਤ ਹਾਲ ਦੇ ਵਿੱਚ। ਉਹਦੇ 'ਤੇ ਜਦੋਂ ਤੱਕ ਸਾਡੀ ਪਾਰਟੀ ਕੋਈ ਬਿਆਨੀਆਂ ਨਹੀਂ ਦਿੰਦੀ, ਇਸ ਲਈ ਮੈਂ ਉਹਦੇ 'ਤੇ ਗੱਲ ਨਹੀਂ ਕਰਨਾ ਚਾਹਾਂਗਾ। ਸਿਰਫ ਤੁਹਾਨੂੰ ਫੈਕਟ ਰਿਪੋਰਟ ਕਰ ਦਿੱਤੇ ਨੇ ਮੈਂ ਕਿ ਕੀ ਹੋਇਆ, ਕਿਸ ਤਰ੍ਹਾਂ ਦਾ ਪ੍ਰੋਟੋਕੋਲ ਲੱਭਾ, ਉਸ ਮੁਆਹਦੇ ਵਿੱਚ ਕੀ ਕੁਝ ਲਿਖਿਆ ਹੈ, ਉਹ ਸਾਰਾ ਕੁਝ ਮੈਂ ਜਿਹੜਾ ਉਰਦੂ ਵੀਲੌਗ ਹੈ ਉਹਦੇ 'ਚ ਦੱਸ ਦਿੱਤਾ ਹੈ। ਮੋਟੀ ਗੱਲ ਇਹ ਹੈ ਕਿ ਪਾਕਿਸਤਾਨ ਤੇ ਸਾਊਦੀ ਅਰਬ ਨੇ ਇੱਕ ਮੁਆਹਦਾ ਕੀਤਾ ਹੈ ਜਿਹਨੂੰ ਸਟ੍ਰੈਟੇਜਿਕ ਮਿਊਚੁਅਲ ਡਿਫੈਂਸ ਐਗਰੀਮੈਂਟ ਆਖਿਆ ਗਿਆ ਹੈ, ਔਰ ਉਹਦਾ ਮਤਲਬ ਇਹ ਕਿ ਦੋਵੇਂ ਮੁਲਕਾਂ ਨੇ ਆਖਿਆ ਵੀ ਜਿਹੜਾ ਕਿਸੇ ਇੱਕ ਤੇ ਹਮਲਾ ਕਰੇਗਾ ਉਹ ਦੂਜੇ ਮੁਲਕ ਤੇ ਵੀ ਤਸੱਵਰ ਹੋਏਗਾ। ਮਤਲਬ ਅਗਰ ਸਾਊਦੀ ਅਰਬ ਤੇ ਕਿਸੇ ਨੇ ਹਮਲਾ ਕੀਤਾ ਤੇ ਇੰਝ ਹੀ ਲੱਗੇਗਾ ਵੀ ਪਾਕਿਸਤਾਨ ਤੇ ਵੀ ਹੋ ਗਿਆ, ਮਤਲਬ ਦੋਵੇਂ ਮੁਲਕ ਰਲ ਕੇ ਲੜਨਗੇ ਜਿਹੜਾ ਵੀ ਉਹਨਾਂ ਦਾ ਦੁਸ਼ਮਣ ਹੋਏਗਾ। ਜ਼ਾਹਿਰ ਹੈ ਇਹਦੇ ਵਿੱਚ ਤੁਹਾਨੂੰ ਬੜੀ ਗੌਰ ਨਾਲ ਵੇਖਣਾ ਪਏਗਾ ਜੋ ਕੁਝ ਇਸ ਵੇਲੇ ਕਤਰ ਦੇ ਉੱਤੇ ਇਸਰਾਈਲ ਨੇ ਹਮਲਾ ਕੀਤਾ ਸੀ, ਉਦੋਂ ਬਾਅਦ ਜਿਹੜੀ ਸੂਰਤ ਹਾਲ ਪੂਰੇ ਇਸ ਖਿੱਤੇ 'ਚ ਬਣੀ ਹੈ, ਉਸ ਤੋਂ ਬਾਅਦ ਇਹ ਐਗਰੀਮੈਂਟ ਜਿਹੜਾ ਉਹ ਬੜਾ ਹੀ ਅਹਿਮ ਹੈ। ਸ਼ਹਬਾਜ਼ ਸ਼ਰੀਫ ਜਿਸ ਵੇਲੇ ਉੱਥੇ ਗਏ ਤੇ ਉਹਨਾਂ ਨੂੰ F-15 ਜਹਾਜ਼ਾਂ ਦੀ ਸਲਾਮੀ ਵੀ ਦਿੱਤੀ ਗਈ, ਬਿਲਕੁਲ ਉਂਝ ਹੀ ਜਿਵੇਂ ਸਦਰ ਟਰੰਪ ਨੂੰ ਦਿੱਤੀ ਗਈ। ਤੇ ਇਹ ਅਰਦਲੀ ਸਾਹਿਬ ਜਿਹੜੇ ਨੇ ਆਪ ਵੀ ਪਰੇਸ਼ਾਨ ਹੋਣਗੇ ਵੀ ਇਹ ਸਾਰਾ ਕੁਝ ਕੀ ਬਣ ਰਿਹਾ। ਬਹਰਹਾਲ ਹਾਲਾਤ ਦਾ ਦੋਸ਼ ਹੈ ਤੇ ਉਹਦੇ ਘੋੜੇ ਤੇ ਬੈਠੇ ਹਾਂ। ਸ਼ਹਬਾਜ਼ ਸ਼ਰੀਫ ਸਾਹਿਬ ਉੱਥੇ ਜਾ ਅਪੜੇ ਨੇ ਤੇ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਆਖਿਆ ਵੀ ਕਿਉਂਕਿ ਇੱਕ ਬ੍ਰਦਰਲੀ ਇਸਲਾਮਿਕ ਕੰਟਰੀ ਹੈ ਔਰ ਸਾਡੇ ਬੜੇ ਸਟ੍ਰੈਟੇਜਿਕ ਉਹਨਾਂ ਦੇ ਨਾਲ ਤਾਲੁਕਾਤ ਨੇ, ਔਰ ਇੱਕ ਪੋਲੀਟੀਕਲ ਪਾਰਟੀ ਦੇ ਕਾਰਕੁਨ ਹੁੰਦਿਆਂ ਹੋਇਆਂ ਜਿਹਦਾ ਲੀਡਰ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਹੈ। ਮੈਂ ਇਹਦੇ 'ਤੇ ਬਹੁਤੀ ਲੰਮੀ ਚੌੜੀ ਗੱਲ ਨਹੀਂ ਕਰਨਾ ਚਾਹੁੰਦਾ, ਤੁਹਾਨੂੰ ਵੀ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਏਗਾ ਅਤੇ ਜ਼ਰਾ ਥੋੜ੍ਹੀ ਜਿਹੀ ਮਾਮਲਾਤ ਹੋਰ ਖੁੱਲ੍ਹ ਕੇ ਸਾਹਮਣੇ ਆਉਣ ਤੇ ਫਿਰ ਇਹਦੇ 'ਤੇ ਵੀ ਗੱਲ ਕਰਾਂਗੇ। ਬਹਰਹਾਲ ਵੱਡਾ ਭਾਰਾ ਕੰਮ ਹੈ, ਇੱਕ ਪੂਰੇ ਖਿੱਤੇ ਵਾਸਤੇ ਬੜਾ ਅਹਿਮ ਐਗਰੀਮੈਂਟ ਹੈ ਔਰ ਇਹਦੇ ਦੂਰਰਸ ਨਤਾਇਜ ਜਿਹੜੇ ਨੇ ਉਹ ਜ਼ਰੂਰ ਨਿਕਲਣਗੇ। ਅੱਛਾ, ਇਸ ਤੋਂ ਪਹਿਲਾਂ ਕਿ ਮੈਂ ਦੂਜੀਆਂ ਖਬਰਾਂ ਵਾਲੇ ਪਾਸੇ ਜਾਵਾਂ, ਇੱਕ ਬਹੁਤ ਹੀ ਇੰਪੋਰਟੈਂਟ ਐਕਸਪਲੇਨੇਸ਼ਨ ਕਹਿ ਲਓ, ਇੱਕ ਬਹੁਤ ਹੀ ਇੰਪੋਰਟੈਂਟ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਉਹ ਇਹ ਹੈ ਕਿ ਅਸੀਂ ਚੰਦ ਦਿਨ ਪਹਿਲਾਂ ਇੱਕ ਖਬਰ ਕੀਤੀ। ਅਸੀਂ ਲਾਈਟਰ ਕਈ ਦਫਾ ਕੁਝ ਖਬਰਾਂ ਕਰਦੇ ਹਾਂ ਅਤੇ ਕੁਝ ਲੋਕ ਕਹਿੰਦੇ ਨੇ ਕਿ ਇਹ ਗਿੱਲ ਸਾਹਿਬ ਜਿਹੜੇ ਨੇ ਉਹ ਇਹੋ ਜਿਹੀਆਂ ਖਬਰਾਂ ਕਿਉਂ ਕਰਦੇ ਨੇ, ਅਤੇ ਮੈਂ ਉਹ ਵੀ ਬਾਅਦ ਦੇ ਵਿੱਚ ਤੁਹਾਨੂੰ ਦੱਸਣਾ ਕਿ ਮੈਂ ਉਹ ਕਿਉਂ ਕਰਨਾ ਉਹ ਖਬਰਾਂ। ਖਬਰ ਅਸੀਂ ਇਹ ਕੀਤੀ ਸੀ ਕਿ ਬਰਤਾਨੀਆ ਦੇ ਵਿੱਚ ਇੱਕ ਪਾਕਿਸਤਾਨੀ ਡਾਕਟਰ ਸਾਹਿਬ, ਉਹ ਐਨਸਥੀਜ਼ੀਆ ਦੇ ਸਪੈਸ਼ਲਿਸਟ ਐਨਸਥੀਜ਼ੀਆ ਜਿਹੜਾ ਦਿੰਦੇ ਨੇ, ਅਤੇ ਉਹਨਾਂ ਨੇ ਦੌਰਾਨੇ ਆਪਰੇਸ਼ਨ ਉਹਨਾਂ ਨੇ ਇੱਕ ਬ੍ਰੇਕ ਲਈ 7-8 ਮਿੰਟ ਵਾਸਤੇ, ਅਤੇ ਉਹ ਜਾ ਕੇ ਦੂਜੇ ਕਮਰੇ 'ਚ ਉਹ ਇੱਕ ਦੂਜੀ ਨਰਸ ਨਾਲ ਉੱਥੇ ਖੁਸ਼ੀ ਕਰਦੇ ਰਹੇ। ਉਹਨਾਂ ਦੀ ਕੰਪਲੇਨ ਹੋ ਗਈ ਅਤੇ ਉਹਨਾਂ ਦੇ ਉੱਤੇ ਕਾਰਵਾਈ ਹੋ ਗਈ, ਜਿਹੜੀ ਉਹਨਾਂ ਨੇ ਮੰਨ ਵੀ ਲਈ ਕਿ ਕੰਮ ਮੈਂ ਕੀਤਾ ਹੈ। ਉਹ ਇੱਕ ਲੰਮੀ ਡਿਟੇਲ ਹੈ, ਪਿਛਲੇ ਵੀਲੌਗ 'ਚ ਤੁਸੀਂ ਦੇਖ ਚੁੱਕੇ। ਅੱਛਾ, ਹੁਣ ਹੁੰਦਾ ਕੀ ਹੈ ਕਿ ਅਸੀਂ ਇੱਥੋਂ ਇੱਕ ਵੀਲੌਗ ਜਾਰੀ ਕਰਨੇ ਜਿਹੜਾ ਸਾਡੇ YouTube 'ਤੇ ਜਾਂਦਾ, ਉਸ ਤੋਂ ਬਾਅਦ ਮੁੰਡੇ ਇਸ ਨੂੰ ਬੜੇ ਸਾਰੇ ਜਿਹੜੇ ਨੇ ਉਹ ਡਾਊਨਲੋਡ ਕਰਦੇ ਨੇ, ਆਪਣੀ ਮਰਜ਼ੀ ਦੀ ਇਹਦੀ ਐਡੀਟਿੰਗ ਕਰਦੇ ਨੇ ਅਤੇ ਫਿਰ ਉਹਨੂੰ ਟਿਕਟੌਕ ਦੇ ਉੱਤੇ ਚਾੜ ਦਿੰਦੇ ਨੇ। ਅੱਛਾ, ਟਿਕਟੌਕ ਦੇ ਉੱਤੇ ਮੇਰਾ ਆਪਣਾ ਅਕਾਊਂਟ ਵੀ ਹੈ ਜਿਹਦੇ ਕੋਲ ਮੇਰੇ ਖਿਆਲ 4-5 ਲੱਖ ਉੱਥੇ ਫਾਲੋਅਰ ਹੋਣਗੇ, ਲੇਕਿਨ ਮੈਂ ਪਤਾ ਨਹੀਂ ਪਿਛਲੇ 1 ਸਾਲ ਤੋਂ ਉੱਥੇ ਕਦੇ ਪੋਸਟ ਨਹੀਂ ਕੀਤਾ, 2 ਸਾਲ ਤੋਂ ਕਦੇ ਪੋਸਟ ਨਹੀਂ ਕੀਤਾ, ਮੈਨੂੰ ਹੁਣ ਯਾਦ ਵੀ ਨਹੀਂ ਕਦੋਂ ਲਾਸਟ ਟਾਈਮ ਉਹਦੇ 'ਤੇ ਕੋਈ ਪੋਸਟਿੰਗ ਹੋਈ ਹੋਏਗੀ। ਅਤੇ ਅਸੀਂ ਉੱਥੇ ਟਿਕਟੌਕ ਦੇ ਉੱਤੇ ਆਪਣਾ ਮਟੀਰੀਅਲ ਪੋਸਟ ਨਹੀਂ ਕਰਦੇ, ਲੇਕਿਨ ਬੜੇ ਸਾਰੇ ਹੋਰ ਉੱਥੇ ਜਵਾਨ ਮੌਜੂਦ ਨੇ ਜਿਨ੍ਹਾਂ ਨੇ ਮੇਰੇ ਨਾਂ 'ਤੇ ਉੱਥੇ ਟਿਕਟੌਕ ਦੇ ਅਕਾਊਂਟ ਬਣਾਏ ਨੇ। ਮੈਨੂੰ ਕੋਈ 10-15 ਦੇ ਮੈਨੂੰ ਨਜ਼ਰ ਆਉਂਦੇ ਨੇ। ਕਿਸੇ ਨੇ ਸ਼ਹਬਾਜ਼ ਗਿੱਲ ਆਫੀਸ਼ੀਅਲ ਦੇ ਨਾਂ ਤੋਂ ਬਣਾਇਆ, ਕਿਸੇ ਨੇ ਕਿਸੇ ਨਾਂ ਤੋਂ। ਅੱਛਾ, ਮੈਂ ਉਹਨਾਂ ਨੂੰ ਰਿਪੋਰਟ ਨਹੀਂ ਕਰਦਾ, ਉਹ ਇਸ ਤੋਂ ਨਹੀਂ ਕਰਦਾ ਕਿ ਮੈਂ ਉੱਥੇ ਪੋਸਟਿੰਗ ਨਹੀਂ ਕਰਦਾ। ਆਪਣਾ ਜਿਹੜਾ ਮੇਰਾ ਟਿਕਟੌਕ ਦਾ ਅਕਾਊਂਟ ਹੈ ਅਤੇ ਮੈਨੂੰ ਮੈਟਰ ਨਹੀਂ ਕਰਦਾ, ਅਤੇ ਮੈਂ ਅਕਸਰ ਉਹਨਾਂ ਨੂੰ ਉੱਥੇ ਰਿਪੋਰਟ ਨਹੀਂ ਕਰਦਾ ਜਿਨ੍ਹਾਂ ਨੇ ਜਾਲੀ ਅਕਾਊਂਟ ਬਣਾਏ ਨੇ। ਲੇਕਿਨ ਇੱਕ ਉਹ ਬੜਾ ਜ਼ੁਲਮ ਕਰਦੇ ਨੇ। ਮੈਂ ਅੱਗੇ ਕੁਝ ਨੂੰ ਡੱਕਿਆ ਵੀ ਹੈ, ਟਵਿੱਟਰ ਦੇ ਉੱਤੇ 1-2 ਦੋਸਤਾਂ ਨੂੰ ਡੱਕਿਆ ਵੀ ਇਹ ਕੰਮ ਨਾ ਕਰੋ। ਟਿਕਟੌਕ 'ਤੇ ਕਦੇ ਨਹੀਂ ਕਿਸੇ ਨੂੰ ਡੱਕਿਆ, ਕਿਉਂਕਿ ਉਹ ਹੈ ਹੀ ਇੰਨੇ ਨੇ, ਮੈਂ ਡੱਕਾਂ ਕੀ। ਉਹ ਕਰਦੇ ਕੀ ਨੇ ਕਿ ਜਿਸ ਤਰ੍ਹਾਂ ਮੇਰੀ ਹੁਣ ਇਹ ਵੀਡੀਓ ਹੈ, ਇਹਦੇ ਵਿੱਚ ਕੀ ਕਰਦੇ ਨੇ ਕਿ ਇਸ ਵੀਡੀਓ ਨੂੰ ਡਾਊਨਲੋਡ ਕਰਦੇ ਨੇ ਅਤੇ ਅਸੀਂ ਤਾਂ ਖੱਬੇ ਜਾਂ ਸੱਜੇ ਤਸਵੀਰ ਚਲਾਉਂਦੇ ਹਾਂ ਨਾ, ਕੋਈ ਵੀ ਜਿਹੜੀ ਖਬਰ ਹੁੰਦੀ ਹੈ ਜਾਂ ਮੇਰੇ ਰਾਈਟ 'ਤੇ ਜਾਂ ਲੈਫਟ 'ਤੇ, ਉਹ ਮੇਰੇ ਪਿੱਛੇ ਤਸਵੀਰ ਲਾਉਂਦੇ ਨੇ, ਆਪਣੀ ਮਰਜ਼ੀ ਦੀ ਤਸਵੀਰ ਲਾਉਂਦੇ ਨੇ, ਅਤੇ ਖਬਰ ਮੈਂ ਹੀ ਬੋਲ ਰਿਹਾ ਅਤੇ ਤਸਵੀਰ ਪਿੱਛੇ ਬੰਦੇ ਦੀ ਆਪਣੀ ਮਰਜ਼ੀ ਦੀ ਲਾ ਦਿੰਦੇ ਨੇ। ਪਿਛਲੇ ਦਿਨੋਂ ਰੈਸਕਿਊ ਵਾਲਿਆਂ ਨੇ ਕਿਸੇ ਕੋਲੋਂ ਪੈਸੇ ਪੂਸੇ ਫੜੇ ਸਨ,
ਉਹ ਅਸੀਂ ਖਬਰ ਦਿੱਤੀ ਸੀ ਵੀਲੌਗ 'ਚ ਕਿ ਰੈਸਕਿਊ ਵਾਲਿਆਂ ਨੇ ਪੈਸੇ ਫੜੇ ਨੇ, ਤੇ ਉਹਨਾਂ ਨੇ ਕਿਸੇ ਪੰਜਾਬੀ ਵੀਲੌਗਰ ਦੀ, ਆਪਣਾ ਪੰਜਾਬੀ ਕਹਿ ਰਿਹਾ, ਪੰਜਾਬ ਤੋਂ ਇੱਕ ਦੋਸਤ ਵੀਲੌਗਰ ਦੀ ਤਸਵੀਰ ਉਹ ਵੀ ਰੈਸਕਿਊ ਕਰਨ ਗਏ ਸਨ, ਉਹਨਾਂ ਦੀ ਉਸ ਜਗ੍ਹਾ 'ਤੇ ਤਸਵੀਰ ਲਾ ਕੇ ਤੇ ਉਹ ਵੀਡੀਓ ਚਾੜ ਦਿੱਤੀ। ਉਹਨਾਂ ਨੇ ਮੈਨੂੰ ਪੈਗਾਮ ਭੇਜਿਆ ਕਿ ਜੀ ਮੈਂ ਤਾਂ ਕਿਸੇ ਕੋਲੋਂ ਪੈਸੇ ਨਹੀਂ ਲਏ, ਤੁਸੀਂ ਮੇਰੀ ਕਿਉਂ ਤਸਵੀਰ ਲਾਈ ਹੈ। ਹੁਣ ਇਹ ਬੜੀ ਲੰਮੀ ਡਿਟੇਲ ਹੋ ਗਈ, ਲੇਕਿਨ ਤੁਹਾਨੂੰ ਸਿਰਫ ਦੱਸ ਦਈਏ ਕਿ ਕਿਉਂ। ਇਹ ਜਿਹੜੇ ਡਾਕਟਰ ਸਾਹਿਬ ਨੇ ਇਹ ਬਰਤਾਨੀਆ 'ਚ ਸਨ ਜਿਨ੍ਹਾਂ ਨਾਲ ਇਹ ਵਾਕਿਆ ਹੋਇਆ, ਔਰ ਅਸੀਂ ਇਹ ਖਬਰ ਬ੍ਰੇਕ ਕੀਤੀ। ਔਰ ਇਹ ਜਿਹੜੇ ਟਿਕਟੌਕ ਦੇ ਉੱਤੇ ਦੋਸਤ ਨੇ ਜਿਨ੍ਹਾਂ ਮੇਰੇ ਨਾਂ ਦੇ ਜਾਲੀ ਅਕਾਊਂਟ ਬਣਾਏ ਨੇ ਤੇ ਖੁਦ ਤੋਂ ਐਡਿਟ ਕਰਕੇ ਵੀਡੀਓ ਲਾ ਦਿੰਦੇ ਨੇ, ਇੱਥੋਂ ਵੀਡੀਓ ਡਾਊਨਲੋਡ ਕਰਦੇ ਨੇ, ਫਿਰ ਉਹਦੇ 'ਚ ਐਡਿਟ ਕਰਕੇ ਆਪਣੀ ਮਰਜ਼ੀ ਦੀਆਂ ਤਸਵੀਰਾਂ ਲਾਉਂਦੇ ਨੇ, ਬੈਕਗਰਾਊਂਡ ਲਾਉਂਦੇ ਨੇ ਤੇ ਉਹਨੂੰ ਟਿਕਟੌਕ 'ਤੇ ਚਾੜਦੇ ਨੇ। ਉਹ ਅਕਾਊਂਟ ਵੀ ਮੇਰੇ ਨਾਂ ਤੋਂ ਹੀ ਬਣਾਏ ਨੇ। ਉਹਨਾਂ ਨੇ ਉਹਦੇ ਵਿੱਚ ਇੱਕ ਅਮਰੀਕਾ ਦੀ ਰਿਆਸਤ ਹੈ ਨਵੈਡਾ, ਉੱਥੇ ਜਿਹੜਾ ਸ਼ਹਿਰ ਹੈ ਲਾਸ ਵੈਗਸ, ਉਹ ਤੁਸੀਂ ਸਾਰੇ ਤੇ ਉਹਨੂੰ ਉੱਥੇ ਬੜੇ ਬੜੇ ਜੂਆਖਾਨਿਆਂ ਦੀ ਵਜ੍ਹਾ ਤੋਂ ਹੀ ਜਾਣਦੇ ਹੋ, ਲੇਕਿਨ ਉਸ ਦੇ ਇਲਾਵਾ ਵੀ ਉਹ ਇੱਕ ਬੜਾ ਵੱਡਾ ਸ਼ਹਿਰ ਹੈ, ਸਮਝਦੇ ਹੋ ਨਾ। ਜੂਆਖਾਨਾ ਤੇ ਉੱਥੇ ਇੱਕ ਗੱਲ ਹੈ, ਜਾਂ ਜੂਆਖਾਨੇ ਕੈਸੀਨੋਜ਼ ਵਗੈਰਾ ਜਿਹੜੇ ਨੇ ਉਹ ਤੇ ਉੱਥੋਂ ਦੀ ਇੱਕ ਹਕੀਕਤ ਹੈ, ਲੇਕਿਨ ਉਸ ਤੋਂ ਇਲਾਵਾ ਵੀ ਉਹ ਇੱਕ ਆਮ ਸ਼ਹਿਰ ਹੈ, ਜਿਸ ਤਰ੍ਹਾਂ ਆਮ ਸ਼ਹਿਰ ਹੁੰਦੇ ਨੇ, ਬੜਾ ਵੱਡਾ ਸ਼ਹਿਰ ਹੈ, ਉੱਥੇ ਬਾਕੀ ਸਭ ਕੁਝ ਵੀ ਹੈ। ਉੱਥੇ ਪਾਕਿਸਤਾਨੀ ਕਮਿਊਨਿਟੀ ਵੀ ਹੈ, ਮੈਂ ਉੱਥੇ ਗਿਆ ਹੋਇਆ ਵੀ ਹਾਂ, ਬੜੀ ਜ਼ਬਰਦਸਤ ਪਾਕਿਸਤਾਨੀ ਕਮਿਊਨਿਟੀ ਉੱਥੇ, ਸਾਡੇ ਬੜੇ ਬੜੇ ਮੁਹਤਰਮ ਦੋਸਤ ਉੱਥੇ ਰਹਿੰਦੇ ਨੇ। ਉੱਥੇ ਰਹਿਣ ਵਾਲੇ ਇੱਕ ਡਾਕਟਰ ਸਾਹਿਬ ਜਿਹੜੇ ਨੇ, ਜਿਹੜੇ ਉੱਥੋਂ ਦੀ ਜਿਹੜੀ ਮੇਨ ਮਸਜਿਦ ਹੈ ਉਹਦੇ ਬੜੇ ਵੱਡੇ ਰੂਹੇ ਰਵਾਨ ਹੈ, ਆ ਤੁਸੀਂ ਬਲਕਿ ਕਹੋ ਕਿ ਉਸ ਮਸਜਿਦ ਦੇ ਵਿੱਚ ਉਹਨਾਂ ਦੀਆਂ ਕਮੇਟੀ 'ਚ ਬੜੀਆਂ ਖਿਦਮਾਤ ਨੇ। ਇਹ ਜਿਹੜਾ ਕੋਈ ਉੱਲੂ ਦਾ ਪੱਠਾ ਟਿਕਟੌਕ ਦੇ ਉੱਤੇ ਐਡੀਟਿੰਗ ਕਰਨ ਵਾਲਾ ਸੀ ਮੁੰਡਾ, ਜਿਹਨੇ ਸਾਡੀ ਵੀਡੀਓ ਇੱਥੋਂ ਲਾ ਕੇ ਤੇ ਉੱਥੇ ਝੂਠੀ ਵੀਡੀਓ ਹੀ ਪੋਸਟ ਕਰ ਦਿੱਤੀ, ਉਹਨੇ ਉਹ ਮੇਰਾ ਖਿਆਲ ਉਹ ਯੂਕੇ ਦੇ ਡਾਕਟਰ ਸਾਹਿਬ ਦਾ, ਜਿਹੜੇ ਉੱਥੇ ਜਿਹਨਾਂ 'ਤੇ ਕੇਸ ਬਣਿਆ, ਤੇ ਇਹ ਜਿਹੜੇ ਨਵੈਡਾ 'ਚ ਰਹਿਣ ਵਾਲੇ ਨੇ, ਇਹਨਾਂ ਦਾ ਨਾਮ ਮਿਲਦਾ ਜੁਲਦਾ ਸੀ। ਉਹਨੇ ਕਿਤੇ ਗੂਗਲ 'ਚ ਪਾਇਆ ਡਾਕਟਰ ਲਿਖ ਕੇ, ਤਸਵੀਰ ਇਹਨਾਂ ਦੀ ਆ ਗਈ। ਅਸੀਂ ਤਾਂ ਕਿਉਂਕਿ ਤਹਿਕੀਕ ਕਰਕੇ ਆਪਣਾ ਕੰਮ ਕਰਦੇ ਹਾਂ, ਉਸ ਸ਼ੇਰ ਦੇ ਬੱਚੇ ਨੇ ਤਹਿਕੀਕ ਨਹੀਂ ਕੀਤੀ, ਤਸਵੀਰ ਪਿਛਲੇ ਪਾਸੇ ਮੇਰੇ ਉਹਨਾਂ ਦੀ ਲਾਈ ਤੇ ਉਹ ਵੀਡੀਓ ਪੋਸਟ ਕਰ ਦਿੱਤੀ। ਉਹ ਤਾਂ ਮਚ ਗਈ ਤਰਥੱਲੀ। ਮੈਨੂੰ ਬੜੇ ਸਾਰੇ ਦੋਸਤਾਂ ਦੇ ਫੋਨ ਆਏ ਕਿ ਡਾਕਟਰ ਸਾਹਿਬ ਤੇ ਬੜੇ ਮੁਅੱਜ਼ਜ਼ ਆਦਮੀ ਨੇ, ਤੁਸੀਂ ਇਹਨਾਂ ਦੇ ਬਾਰੇ ਵੀਡੀਓ ਲਾ ਦਿੱਤੀ। ਉਹ ਮੈਂ ਬੜੇ ਦੋਸਤਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਨਹੀਂ ਲਾਈ, ਸਾਡੇ ਤੇ ਵੀਲੌਗ ਦੇ ਵਿੱਚ ਖਬਰ ਉਸੇ ਤਰੀਕੇ ਨਾਲ ਲੱਗੀ ਜਿਸ ਤਰ੍ਹਾਂ ਲੱਗਣੀ ਚਾਹੀਦੀ ਸੀ। ਇਹ ਪਹਿਲਾਂ ਵੀ ਹੁੰਦਾ ਤੇ ਹੁਣ ਵੀ। ਮੈਂ ਇਸ ਵੀਡੀਓ ਦੀ ਵਸਾਤਤ ਇਹ ਸਾਰੇ ਜਿਹੜੇ ਟਿਕਟੌਕ ਦੇ ਉੱਤੇ ਜਵਾਨ ਬੈਠੇ ਨੇ ਜਿਹੜੇ ਇਹ ਵੀਡੀਓ, ਅੱਛਾ ਤੁਸੀਂ ਸੋਚਦੇ ਹੋਵੋਗੇ ਵੀ ਇਹ ਐਡਿਟ ਕਿਉਂ ਕਰਦੇ ਨੇ ਦੁਬਾਰਾ, ਉਹ ਮੈਂ ਦੱਸਣਾ ਤੁਹਾਨੂੰ। ਇਹ ਐਡਿਟ ਇਸ ਤੋਂ ਕਰਦੇ ਨੇ ਕਿ ਜਦੋਂ ਇੱਕੋ ਹੀ ਵੀਡੀਓ ਬਾਰ-ਬਾਰ ਪਬਲਿਸ਼ ਕੀਤੀ ਜਾਏ ਟਿਕਟੌਕ 'ਤੇ, ਤੇ ਟਿਕਟੌਕ ਉਸ ਵੀਡੀਓ ਨੂੰ ਲੋਕਾਂ ਨੂੰ ਨਹੀਂ ਵਿਖਾਉਂਦਾ, ਉਸ ਵੀਡੀਓ ਦੀ ਰੀਚ ਘਟ ਜਾਂਦੀ। ਉਹਦੀ ਰੀਚ ਬਣਾਉਣ ਵਾਸਤੇ, ਉਹਨੂੰ ਮੁਨਫਰਦ ਬਣਾਉਣ ਵਾਸਤੇ ਕਿ ਉਹ ਬਿਲਕੁਲ ਟਿਕਟੌਕ ਦੇ ਐਲਗੋਰਿਦਮ ਨੂੰ ਉਹ ਨਵੀਂ ਵੀਡੀਓ ਲੱਗੇ, ਇਹ ਉਹਦੇ 'ਚ ਐਡੀਟਿੰਗ ਕਰ ਦਿੰਦੇ ਨੇ, ਉਹਦਾ ਬੈਕਗਰਾਊਂਡ ਬਦਲ ਦਿੰਦੇ ਨੇ, ਤਸਵੀਰਾਂ ਬਦਲ ਦਿੰਦੇ ਨੇ। ਮੈਂ ਤਾਂ ਜ਼ਾਹਿਰ ਹੈ ਬਈ ਉਹੀ ਰਵਾਂਗਾ। ਇਸ ਲਈ ਤੁਸੀਂ ਦੇਖਦੇ ਹੋਵੋਗੇ ਕਿ ਅਗਰ ਕੋਈ ਮੇਰੇ ਵੀਲੌਗ 'ਚੋਂ ਹਿੱਸਾ ਕੱਟੇਗਾ ਤੇ ਇਹ ਹੀ ਬੈਕਗਰਾਊਂਡ ਆਏਗਾ ਨਾ ਜਿਹੜਾ ਇਸ ਵੇਲੇ ਪਿੱਛੇ ਹੈ, ਲੇਕਿਨ ਤੁਹਾਨੂੰ ਟਿਕਟੌਕ 'ਤੇ ਇਹ ਬੈਕਗਰਾਊਂਡ ਨਹੀਂ ਨਜ਼ਰ ਆਏਗਾ ਕਦੀ ਵੀ। ਉਹਨਾਂ ਪਿੱਛੇ ਆਪਣੀ ਮਰਜ਼ੀ ਦਾ ਕੋਈ ਬੈਕਗਰਾਊਂਡ ਲਾਇਆ ਹੁੰਦਾ, ਕੋਈ ਪਰਦਾ ਲਾਇਆ ਹੁੰਦਾ ਹੈ, ਕੋਈ ਹੋਰ ਚੀਜ਼ ਲਾਈ ਹੁੰਦੀ ਹੈ। ਉਹ ਕਈ ਵਾਰੀ ਬੜਾ ਭੈੜਾ ਜਿਹਾ ਵੀ ਲੱਗਦਾ, ਉਹ ਕਿਉਂਕਿ ਐਡੀਟਿੰਗ ਬੜੀ ਗੰਦੀ ਕੀਤੀ ਹੁੰਦੀ ਹੈ। ਤੇ ਇਹ ਲਾਉਂਦੇ ਨੇ ਸਾਰੇ, ਇਹ ਤੁਹਾਡੇ ਜ਼ਿਹਨ 'ਚ ਰਵੇ। ਇਹ ਜਿੰਨੀਆਂ ਟਿਕਟੌਕ 'ਤੇ ਵੀਡੀਓ ਦੇਖਦੇ ਹੋ ਸਭ ਝੂਠੇ ਅਕਾਊਂਟ ਹੁੰਦੇ ਨੇ, ਇਹ ਅਸੀਂ ਨਹੀਂ। ਔਰ ਜਿਹੜੇ ਝੂਠੇ ਅਕਾਊਂਟ ਹੈ ਵੀ ਨੇ, ਉਹਨਾਂ ਕੋਲੋਂ ਮੇਰੀ ਗੁਜ਼ਾਰਿਸ਼ ਹੋਏਗੀ ਕਿ ਇਸ ਤਰ੍ਹਾਂ ਨਾ ਕਰਿਆ ਕਰੋ। ਅਗਰ ਤੁਸੀਂ ਐਡੀਟਿੰਗ ਕਰਨੀ ਵੀ ਹੈ ਤਾਂ ਲੋਕਾਂ ਦੀਆਂ ਵਿੱਚ ਤਸਵੀਰਾਂ ਨਾ ਲਾਇਆ ਕਰੋ, ਕਿਉਂਕਿ ਤੁਸੀਂ ਤਹਿਕੀਕ ਨਹੀਂ ਕੀਤੀ ਹੁੰਦੀ, ਤੁਹਾਨੂੰ ਪਤਾ ਨਹੀਂ ਹੁੰਦਾ, ਗਲਤ ਤਸਵੀਰ ਲਾ ਦਿੰਦੇ ਹੋ। ਤੇ ਇਹ ਮੈਂ ਨਹੀਂ ਐਕਸਪਲੇਨੇਸ਼ਨ ਇਸ ਲਈ ਦਿੱਤੀ ਹੈ ਕਿ ਇੱਕ ਠੀਕ ਠਾਕ ਨੇਕ ਆਦਮੀ, ਅੱਛੀ ਸ਼ੋਹਰਤ ਦੇ ਡਾਕਟਰ ਸਾਹਿਬ ਨੇ, ਉਹਨਾਂ ਵਾਸਤੇ ਤੁਸੀਂ ਕਿੱਡਾ ਵੱਡਾ ਮਸਲਾ ਬਣਾਇਆ। ਔਰ ਮੇਰਾ ਵੀ ਬੜਾ ਟਾਈਮ ਤੁਸੀਂ ਇਸ ਕੰਮ ਦੇ ਉੱਤੇ ਜ਼ਾਇਆ ਕਰਾਇਆ, ਕਿਉਂਕਿ ਮੈਨੂੰ ਕਈ ਮੇਰੇ ਦੋਸਤਾਂ ਨੇ ਰਾਬਤਾ ਕੀਤਾ, ਫਿਰ ਮੈਂ ਉਹਨਾਂ ਸਾਰਿਆਂ ਨੂੰ ਇਹ ਗੱਲ ਸਮਝਾਈ, ਦੱਸੀ ਕਿ ਅਸਲ ਮਾਮਲਾ ਕੀ ਹੈ। ਤੇ ਹੁਣ ਅਗਰ ਤੁਸੀਂ ਇਹ ਕੰਮ ਜਾਰੀ ਰੱਖੋਗੇ ਤੇ ਫਿਰ ਮੈਨੂੰ ਮਜਬੂਰਨ ਟਿਕਟੌਕ ਨੂੰ ਰਿਪੋਰਟ ਕਰਨਾ ਪਏਗਾ। ਅੱਛਾ, ਅਸੀਂ YouTube ਤੇ ਰਿਪੋਰਟ ਕਰਨੇ। ਅਕਸਰ ਦੋਸਤ ਸਾਡੇ ਵੀਲੌਗ ਜਿਹੜੇ ਨੇ, ਸਾਡੇ ਥੰਬਨੇਲ ਜਿਹੜੇ ਨੇ ਉਹ ਪੋਸਟ ਕਰਦੇ ਨੇ, ਅਸੀਂ ਰਿਪੋਰਟ ਕਰਦੇ ਹਾਂ ਤੇ ਫਿਰ ਬੜਾ ਗੁੱਸਾ ਕਰਦੇ ਨੇ, ਸਾਨੂੰ ਈਮੇਲ ਕਰਦੇ ਨੇ ਕਿ ਗਿੱਲ ਸਾਹਿਬ ਅਸੀਂ ਤੁਹਾਡਾ ਇੱਕੋ ਹੀ ਵੀਲੌਗ ਲਾਇਆ ਸੀ, ਤੁਸੀਂ ਰਿਪੋਰਟ ਕਰ ਦਿਓ। ਮੈਂ ਤਾਂ ਨਹੀਂ ਕਰਦਾ, ਮੇਰੀ ਟੀਮ ਕਰਦੀ। ਉਹਦੀ ਵੀ ਵਜ੍ਹਾ ਰਿਪੋਰਟ ਕਰਨ ਦੀ, ਉਹਦੀ ਵਜ੍ਹਾ ਇਹ ਹੈ ਕਿ ਬੜੇ ਹੀ ਉੱਲੂ ਦੇ ਪੱਠਿਆਂ ਵਾਲੀਆਂ ਸਟੇਟਮੈਂਟਾਂ ਲਿਖਦੇ ਨੇ ਉਹਦੇ ਉੱਤੇ। ਜਿਹੜਾ ਥੰਬਨੇਲ ਹੁੰਦਾ, ਇਮਰਾਨ ਖਾਨ ਕੀ ਰਿਹਾਈ ਹੋ ਗਈ, ਉਹ ਲਿਖ ਕੇ ਤੇ ਵਿੱਚ ਵੀਲੌਗ ਮੇਰਾ ਕੋਈ ਪੁਰਾਣਾ ਲਾਇਆ ਹੁੰਦਾ। ਉਹ ਲੋਕੀ ਮੇਰਾ ਵੀਲੌਗ ਹੀ ਵੇਖਦੇ ਨੇ। ਅਹਿਮ ਖਬਰ ਆ ਗਈ ਅਡਿਆਲਾ ਸੇ, ਉਹ ਇਸ ਤਰ੍ਹਾਂ ਦੇ ਥੰਬਨੇਲ ਬਣਾਉਂਦੇ ਨੇ, ਵਿੱਚ ਵੀਲੌਗ ਮੇਰਾ ਕੋਈ ਪੁਰਾਣਾ ਮਹੀਨਾ 2 ਮਹੀਨੇ ਪੁਰਾਣਾ ਜਿਹੜਾ ਉਹ ਵੀਲੌਗ ਲਾ ਦਿੰਦੇ ਨੇ। ਲੋਕੀ ਇਹੀ ਸਮਝਦੇ ਨੇ ਕਿ ਉਹ ਸਾਡਾ ਹੀ ਵੀਲੌਗ ਹੈ। ਲੋਕ ਇਹ ਨਹੀਂ ਦੇਖਦੇ ਚੈਨਲ ਕਿਹੜਾ ਹੈ, ਉਹ ਸਾਡਾ ਥੰਬਨੇਲ ਦੇਖਦੇ ਨੇ ਤੇ ਅੰਦਰ ਮੇਰਾ ਵੀਲੌਗ ਦੇਖਦੇ ਨੇ। ਇਸ ਲਈ YouTube ਦੇ ਤੇ ਮੇਰੀ ਟੀਮ ਆਟੋ ਤੇ ਲੱਗੀ ਹੈ। ਜਿਹੜਾ ਉਹਨਾਂ ਨੂੰ ਨਜ਼ਰ ਆਉਂਦਾ ਉਹਨੂੰ ਅਸੀਂ ਰਿਪੋਰਟ ਕਰਦੇ ਹਾਂ, ਔਰ ਉਹ ਅਨਫੋਰਚੂਨੇਟਲੀ ਜਦੋਂ ਅਸੀਂ ਰਿਪੋਰਟ ਕਰਦੇ ਹਾਂ ਉਹ ਚੈਨਲ ਹੀ ਬੰਦ ਹੋ ਜਾਂਦਾ, ਕਿਉਂਕਿ YouTube ਬੜੀ ਸਟ੍ਰਿਕਟ ਹੈ। ਉਹ ਫਿਰ ਉਹ ਚੈਨਲ ਹੀ ਉਡਾ ਦਿੰਦੇ ਨੇ ਜਿਸ ਵੇਲੇ ਅਸੀਂ ਉਹਨੂੰ ਰਿਪੋਰਟ ਕਰਦੇ ਹਾਂ। ਉਹ ਕਈਆਂ ਦੇ ਉੱਡੇ ਨੇ। ਸਾਡਾ ਮਕਸਦ ਨਹੀਂ ਹੁੰਦਾ ਉਹਨਾਂ ਦਾ ਚੈਨਲ ਉਡਾਉਣਾ, ਸਾਡਾ ਮਕਸਦ ਤੇ ਆਪਣੀ ਰੈਪੂਟੇਸ਼ਨ ਬਚਾਉਣਾ ਹੁੰਦਾ ਹੈ। ਤੇ ਉਹ ਜਦੋਂ ਅਸੀਂ ਆਪਣੀ ਰੈਪੂਟੇਸ਼ਨ ਬਚਾਉਣ ਵਾਸਤੇ ਰਿਪੋਰਟ ਕਰ ਰਹੇ ਤਾਂ ਚੈਨਲ ਉੱਡ ਜਾਂਦਾ। ਇਹ ਟਿਕਟੌਕ ਤੇ ਵੀ ਮੈਨੂੰ ਲੱਗਦਾ ਇਹੀ ਕਰਨਾ ਪੈਣਾ। ਅਗਰ ਇਹ ਦੋਸਤਬਾਜ਼ ਨਾ ਆਏ ਤੇ ਹੁਣ ਇਸ ਤੋਂ ਬਾਅਦ ਉਹਨਾਂ ਨੂੰ ਉੱਥੇ ਟਿਕਟੌਕ ਤੇ ਵੀ ਕਿਸੇ ਮੁੰਡੇ ਨੂੰ ਆਖਾਂਗਾ ਬਹਿ ਕੇ ਤੇ ਇਹਨਾਂ ਚੈਨਲਸ ਨੂੰ ਫਿਰ ਰਿਪੋਰਟ ਕਰਨਾ ਸ਼ੁਰੂ ਕਰਨ। ਤੇ ਇਹ ਇੱਕ ਐਕਸਪਲੇਨੇਸ਼ਨ ਸੀ। ਅਗਲੇ ਪਾਸੇ ਚੱਲਨੇ ਜੀ। ਅਗਲੀ ਖਬਰ ਜਿਹੜੀ ਹੈ ਉਹ ਰਜ਼ੀ ਦਾਦਾ, ਤੁਹਾਨੂੰ ਪਤਾ ਮਰੀਮ ਸਾਹਿਬਾ ਦੇ ਦਾਦਾ ਜੀ, ਉਹ ਜਿਹੜੇ ਉਹਨਾਂ ਦੇ ਫਿਕਰੀ ਦਾਦਾ ਨੇ, ਜਿਨ੍ਹਾਂ ਨੇ ਸਿੰਧ ਦੇ
ਸਾਰੇ ਸਿੰਧੀਆਂ ਨੂੰ ਗਾਲੀ ਗਲੋਚ ਕੀਤੀ ਸੀ, ਉਹਨਾਂ ਬਾਰੇ ਬੜੀ ਗੰਦੀ ਗੱਲਬਾਤ ਕੀਤੀ ਸੀ, ਉਹਨਾਂ ਨੂੰ ਕਾਇਮਾ ਕਮੇਟੀ 'ਚ ਸੱਦਿਆ ਗਿਆ। ਫਿਰ ਰੌਲਾ ਪੈ ਗਿਆ ਜੀ ਉਹਨਾਂ ਨੂੰ ਖੜੇ ਕਰਕੇ ਗੱਲ ਉੱਥੇ ਕਿਉਂ ਸੁਣੀ ਹੈ। ਉੱਥੇ ਆਪਣੇ ਭਾ ਫੀਸ ਸਾਹਿਬ ਨੇ ਵੀ ਇੱਕ ਝੂਠ ਮਾਰਿਆ ਕਿ ਜੀ ਮੈਂ ਤਾਂ ਇਹ ਚੀਜ਼ ਵੇਖੀ ਨਹੀਂ, ਯਾਦ ਹੋਏਗਾ ਤੁਹਾਨੂੰ ਇਹ ਸਾਰਾ ਵਾਕਿਆ। ਹੁਣ ਉਹਨਾਂ ਦੀ ਸਪੋਰਟ 'ਚ ਮਰੀਮ ਨਵਾਜ਼ ਖੁੱਲ੍ਹ ਕੇ ਸਾਹਮਣੇ ਆ ਗਈ। ਉਹਨਾਂ ਨੇ ਕਿਹਾ ਅਗਰ ਰਜ਼ੀ ਦਾਦਾ ਨੇ ਅਗਰ ਕੋਈ ਨਾਮੁਨਾਸਿਬ ਜੁਮਲਾ ਕਿਹਾ, ਸਾਰਿਆਂ ਨੂੰ ਪਤਾ ਹੈ ਸਿੰਧੀਆਂ ਨੂੰ ਗਾਲਾਂ ਕੱਢੀਆਂ ਨੇ, ਲੇਕਿਨ ਬਾਜੀ ਮਰੀਮ ਵਾਸਤੇ ਉਹ ਅਗਰ ਹੈ, ਸਿੱਧਾ ਹੀ ਕਹਿਣ ਕਿ ਨਾਮੁਨਾਸਿਬ ਜੁਮਲਾ ਸੀ, ਇੱਥੇ ਉਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਅਗਰ ਕੋਈ ਨਾਮੁਨਾਸਿਬ ਜੁਮਲਾ ਕਿਹਾ ਹੈ ਤਾਂ ਖੁੱਲ੍ਹੇ ਦਿਲ ਨਾਲ ਮਾਫੀ ਮੰਗ ਕੇ ਆਲਾ ਜ਼ਰਫੀ ਆਲਾ ਇਖਲਾਕ ਦਾ ਸਬੂਤ ਉਹਨਾਂ ਨੇ ਦੇ ਦਿੱਤਾ ਹੈ, ਮਾਸ਼ਾਅੱਲਾ। ਤੇ ਰਜ਼ੀ ਦਾਦਾ ਮਾਫੀ ਮੰਗਣ ਤੋਂ ਬਾਅਦ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਨਾਇਨਸਾਫੀ ਹੈ, ਤਸੱਸਬ ਦੇ ਜ਼ੁਮਰੇ 'ਚ ਆਉਂਦਾ, ਮਾਸ਼ਾਅੱਲਾ। ਰਜ਼ੀ ਦਾਦਾ ਪੂਰੇ ਸਿੰਧੀਆਂ ਨੂੰ ਪਤਾ ਨਹੀਂ ਬਾਂਦਰ ਆਖਦੇ ਸਨ, ਕੀ ਆਖਦੇ ਸਨ, ਖੁਦਾ ਨਾ ਖਾਸਤਾ, ਉਹ ਪਤਾ ਨਹੀਂ ਬੇਵਕੂਫ ਆਖਦੇ ਸਨ, ਪਤਾ ਨਹੀਂ ਕੀ ਆਖਿਆ, ਉਹ ਤਸੱਸਬ ਨਹੀਂ ਸੀ, ਇਹ ਤਸੱਸਬ ਹੈ। ਅੱਛਾ, ਜਿਹੜੇ ਲੋਕ ਅਸਲ ਸੁਬਾਈ ਤਸੱਸਬ ਤੇ ਨਫ਼ਰਤ ਫੈਲਾਉਂਦੇ ਨੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਇਹ ਮਰੀਮ ਨਵਾਜ਼ ਨੇ ਕਿਹਾ, ਮਤਲਬ ਖੁੱਲ੍ਹ ਕੇ ਉਹ ਰਜ਼ੀ ਦਾਦਾ ਸਾਹਿਬ ਦੀ ਸਪੋਰਟ 'ਚ ਆਈਆਂ ਨੇ। ਉਸ ਤੋਂ ਬਾਅਦ ਔਰੰਗਜ਼ੇਬ ਸਾਹਿਬਾ ਨੇ, ਮਰੀਮ ਔਰੰਗਜ਼ੇਬ ਸਾਹਿਬਾ ਵੀ ਖੁੱਲ੍ਹ ਕੇ ਆਈਆਂ ਨੇ। ਉਹਨਾਂ ਨੇ ਕਿਹਾ ਸੀਨੀਅਰ ਸਹਾਫੀ ਤੇ ਵਲੌਗਰ ਰਜ਼ਵਾਨ ਰਜ਼ੀ ਸਾਹਿਬ ਉਰਫ ਰਜ਼ੀ ਦਾਦਾ ਜਮਹੂਰੀ ਜਦੋਜਹਿਦ ਤੇ ਮੀਡੀਆ ਦੀ ਇੱਕ ਤਾਕਤਵਰ ਤੇ ਤਵਾਨਾ ਆਵਾਜ਼ ਰਹੇ ਨੇ। ਉਹਨਾਂ ਦੇ ਨੁਕਤਾ ਨਜ਼ਰ ਦੇ ਅੰਦਾਜ਼ ਤੋਂ ਬਜਾ ਤੌਰ ਤੇ ਇਖਤਲਾਫ ਹੋ ਸਕਦਾ, ਲੇਕਿਨ ਆਪਣੇ ਕਿਸੇ ਗਲਤੀ ਤੇ ਮਾਜ਼ਰਤ ਤਲਬ ਕਰਨ ਵਾਲੇ ਨੂੰ ਮਸ਼ਕੇ ਸਿਤਮ ਬਣਾ ਲੈਣਾ ਵੀ ਕਿਸੇ ਮੁਹੱਜ਼ਬ ਕਰੀਨੇ ਦਾ ਇਜ਼ਹਾਰ ਨਹੀਂ ਹੈ ਔਰ ਨਾ ਹੀ ਮਾਸ਼ਰਤੀ ਇਤਾਬ ਦੇ ਮੁਤਾਬਕ ਹੈ। ਜੋ ਕੁਝ ਉਹਨਾਂ ਨਾਲ ਹੋਇਆ ਅਫਸੋਸਨਾਕ ਹੋਇਆ ਤੇ ਉਹਨਾਂ ਨੂੰ ਬਿਲਕੁਲ ਕੁਝ ਨਹੀਂ ਕਹਿਣਾ ਚਾਹੀਦਾ। ਉਹਨਾਂ ਦੇ ਨਾਲ ਜਿਹੜਾ ਰਵੱਈਆ ਮੁਤਸਬਾਨਾ ਨਹੀਂ ਹੋਣਾ ਚਾਹੀਦਾ, ਮੁਤਸਬਾਨਾ ਨਹੀਂ ਹੋਣਾ ਚਾਹੀਦਾ। ਅੱਛਾ ਜੀ, ਠੀਕ ਹੋ ਗਿਆ। ਇਹ ਹੁਣ ਇਹਦੇ ਵਿੱਚ ਅਸੀਂ ਇਹੀ ਗੱਲ ਕਹਾਂਗੇ ਕਿ ਇਹ ਮਰੀਮ ਸਾਹਿਬਾ ਤੇ ਮਰੀਮ ਔਰੰਗਜ਼ੇਬ ਸਾਹਿਬਾ ਤੇ ਖੁੱਲ੍ਹ ਕੇ ਰਜ਼ੀ ਦਾਦਾ ਸਾਹਿਬ ਦੀ ਸਪੋਰਟ 'ਚ ਆ ਗਈਆਂ ਨੇ। ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਸ਼ਖਸੀਅਤ ਨੇ ਸਿਰਫ ਸਿੰਧੀਆਂ ਨੂੰ ਹੀ ਬੁਰਾ ਭਲਾ ਨਹੀਂ ਕਿਹਾ ਜਾਂ ਉਹਨਾਂ ਵਾਸਤੇ ਗਾਲੀ ਗਲੋਚ ਨਹੀਂ ਕਹੀ। ਇਹ ਜਦੋਂ ਬੋਲਦੇ ਨੇ, ਮੈਂ ਪਹਿਲਾਂ ਵੀ ਆਖਿਆ ਵੀ ਇਹਨਾਂ ਦੇ ਦੰਦ ਵੇਖ ਲਓ ਤਾਂ ਉੱਥੋਂ ਹੀ ਪਤਾ ਲੱਗ ਜਾਂਦਾ ਵੀ ਇਹ ਗਟਰ ਦਾ ਹੀ ਮੂੰਹ ਹੈ। ਤੇ ਇਹ ਜਦੋਂ ਬੋਲਦੇ ਨੇ ਤੇ ਗੰਦ ਹੀ ਬੋਲਦੇ ਨੇ ਤੇ ਗਲਾਜ਼ਤ ਹੀ ਨਿਕਲਦੀ ਹੈ। ਹੁਣ ਜਿੱਡੀ ਇਹਨਾਂ ਦੇ ਕੋਲੋਂ ਗਲਾਜ਼ਤ ਨਿਕਲਦੀ ਹੈ, ਜਿਹੋ ਜਿਹੀਆਂ ਇਹ ਘਟੀਆ ਗੱਲਾਂ, ਗੰਦੀਆਂ ਗਾਲਾਂ, ਜੁਮਲੇਬਾਜ਼ੀ ਇਹ ਕਰਦੇ ਨੇ, ਉਹ ਜ਼ਾਹਿਰ ਹੈ ਫਿਰ ਉਹ ਮਰੀਮ ਸਾਹਿਬਾ ਇਹਨਾਂ ਨੂੰ ਦਾਦਾ ਐਵੇਂ ਤਾਂ ਨਹੀਂ ਕਹਿੰਦੇ ਔਰ ਇਹਨਾਂ ਨੂੰ ਐਵੇਂ ਤੇ ਉਹ ਫੋਲੋ ਨਹੀਂ ਕਰਦੇ। ਉਹ ਗੱਲ ਸਾਰੀ ਸਮਝ ਆਉਂਦੀ ਹੈ, ਕਰੂਰਾ ਰਲਦਾ ਹੈ। ਲੇਕਿਨ ਅਸਲ ਮੇਰਾ ਪੁਆਇੰਟ ਆਫ ਵਿਊ ਇਹ ਹੈ ਕਿ ਤੁਹਾਡੀ ਇਹ ਜਦੋਂ ਮੈਂ ਜਾਲੀ ਲਿਬਰਲਸ ਦੇ ਮਗਰ ਪੈਂਦਾ ਹੈ ਕਿ ਜਾਲੀ ਲਿਬਰਲਸ ਅਸੂਲਾਂ 'ਤੇ ਨਹੀਂ ਖੜੇ ਹੁੰਦੇ। ਇਹਨਾਂ ਦੇ ਅਸੂਲ ਹੁੰਦੇ ਨੇ ਕਿ ਸਾਨੂੰ ਕੋਈ ਬੰਦਾ ਪਸੰਦ ਹੈ ਤੇ ਫਿਰ ਉਹ ਮਜ਼ਲੂਮ ਹੈ। ਜੇ ਬੰਦਾ ਸਾਨੂੰ ਨਹੀਂ ਪਸੰਦ ਤੇ ਉੱਤੇ ਕਿੰਨਾ ਵੀ ਜ਼ੁਲਮ ਹੋ ਜਾਏ ਇਹ ਚੁੱਪ ਰਹਿੰਦੇ ਨੇ। ਇਸ ਲਈ ਤੁਸੀਂ ਵੇਖਿਆ ਵੀ ਮਾਰਵੀ ਸਰਮਦ ਸਾਹਿਬਾ, ਦੂਜੇ ਜਿਹੜੇ ਜਾਲੀ ਲਿਬਰਲ ਨੇ, ਖਾਮੋਸ਼ ਰਹੇ ਨੇ। ਪਾਕਿਸਤਾਨ ਤਹਿਰੀਕ ਇਨਸਾਫ ਦੇ ਨਾਲ ਕੀ ਕੁਝ ਹੋਇਆ, ਇਹ ਬਿਲਕੁਲ ਖਾਮੋਸ਼ ਰਹੇ ਨੇ। ਇਹ ਤੁਸੀਂ ਬੜੇ ਸਾਰੇ ਦੇਖੋਗੇ, ਹੋਰ ਵੀ ਬੜੇ ਸਾਰੇ ਨੇ, ਇਹ ਜਿੰਨੇ ਵੀ ਜਾਲੀ ਲਿਬਰਲ ਪਾਕਿਸਤਾਨ ਫਿਰਦੇ ਨੇ, ਇਹਨਾਂ ਨੇ ਇਹ ਕੰਮ ਬੜਾ ਕੀਤਾ। ਲੇਕਿਨ ਸਾਨੂੰ ਇਹਨਾਂ ਤੋਂ ਮੁਖਤਲਿਫ ਹੋਣਾ ਚਾਹੀਦਾ। ਹੁਣ ਰਜ਼ੀ ਦਾਦਾ ਸਾਹਿਬ ਜਿਹੜੇ ਨੇ ਉਹ ਮੈਂ ਤੁਹਾਨੂੰ ਦੱਸਿਆ ਵੀ ਗਲਾਜ਼ਤ ਦਾ ਢੇਰ ਨੇ, ਗਲਾਜ਼ਤ ਹੀ ਬੋਲਦੇ ਨੇ, ਬਲਕਿ ਗਟਰ ਨੇ। ਲੇਕਿਨ ਮੈਂ ਕਹਾਂਗਾ ਕਿ ਆਜ਼ਾਦੀਏ ਇਜ਼ਹਾਰੇ ਰਾਏ ਉਹਨਾਂ ਦਾ ਵੀ ਹੱਕ ਹੈ। ਹੁਣ ਤੁਸੀਂ ਕਹੋਗੇ ਇਹ ਕੀ ਗੱਲ ਹੈ, ਉਹ ਤੇ ਗਲਾਜ਼ਤ ਬਕਦੇ ਨੇ। ਗਲਾਜ਼ਤ ਬਕਦੇ ਨੇ ਤੇ ਆਵਾਮ ਆਪੇ ਉਹਨਾਂ ਦਾ ਮਸਲਾ। ਅਗਰ ਮੈਂ ਗਲਾਜ਼ਤ ਕਰਾਂਗਾ ਤੇ ਤੁਸੀਂ ਮੈਨੂੰ ਸੁਣਨਾ ਬੰਦ ਕਰ ਦਿਓਗੇ, ਸੁਣੋਗੇ ਵੀ ਤੇ ਮੈਨੂੰ ਮਾੜਾ ਚੰਗਾ ਕਹੋਗੇ। ਇਸੇ ਤਰੀਕੇ ਨਾਲ ਰਜ਼ੀ ਦਾਦਾ ਵੀ ਅਗਰ ਗੰਦੀ ਗੱਲ ਕਰਦਾ ਕਰਨ ਦਿਓ, ਉਹਨੂੰ ਬਿਲਕੁਲ ਬੰਦ ਨਾ ਕਰੋ। ਇਹ ਨਹੀਂ ਹੋ ਸਕਦਾ ਇਹ ਹੁਣ ਅੱਜ ਮਰੀਮ ਨਵਾਜ਼ ਇਹਦੀ ਤੇ ਸਪੋਰਟ ਕਰਦੇ ਨੇ, ਲੇਕਿਨ ਕੱਲ੍ਹ ਨੂੰ ਕੋਈ ਇਹਨਾਂ ਦਾ ਐਂਟਾਈ ਜਿਹੜਾ ਹੋਏਗਾ ਉਹਦਾ ਬੰਦ ਹੋਏਗਾ ਨਾ ਚੈਨਲ ਜਾਂ ਉਹਦੇ ਤੇ ਕੋਈ ਪਾਬੰਦੀ ਲੱਗੇਗੀ ਤੇ ਇਹ ਲੁੱਡੀਆਂ ਪਾਣਗੇ। ਯਾਦ ਹੈ ਜਦੋਂ ਅਰਸ਼ ਸ਼ਰੀਫ ਸ਼ਹੀਦ ਦੀ ਮਈਅਤ ਪਾਕਿਸਤਾਨ ਆਈ ਸੀ, ਪਾਕਿਸਤਾਨ ਦਾ ਸਭ ਤੋਂ ਵੱਡਾ ਜਰਨਲਿਸਟ ਸੀ, ਤੇ ਮਰੀਮ ਸਾਹਿਬਾ ਨੇ ਕੈਸਾ ਘਟੀਆ ਟਵੀਟ ਕੀਤਾ ਸੀ, ਚੇਤੇ ਹੋਏਗਾ ਤੁਹਾਨੂੰ। ਤੇ ਇਹ ਗਿਰੇ ਹੋਏ ਲੋਕ ਨੇ, ਮੈਂ ਹੀ ਕਹਿ ਸਕਦਾ। ਸਾਨੂੰ ਗਿਰੇ ਹੋਏ ਲੋਕਾਂ ਦੇ ਬਰਾਬਰ ਜਾ ਕੇ ਨਹੀਂ ਗਿਰਨਾ। ਇਸ ਲਈ ਮੈਂ ਟਵੀਟ ਵੀ ਕੀਤਾ ਔਰ ਮੈਂ ਆਲਾ ਐਲਾਨ ਕਵਾਂਗਾ ਕਿ ਮੇਰੇ ਜ਼ਾਤੀ ਖਿਆਲ ਦੇ ਵਿੱਚ ਭਾਵੇਂ ਰਜ਼ੀ ਦਾਦਾ ਗਲਾਜ਼ਤ ਦਾ ਢੇਰ ਔਰ ਗਟਰ ਹੈ, ਉਸ ਦੇ ਬਾਵਜੂਦ ਉਹਦੀ ਆਵਾਜ਼ ਬੰਦੀ ਨਹੀਂ ਹੋਣੀ ਚਾਹੀਦੀ। ਆਜ਼ਾਦੀਏ ਇਜ਼ਹਾਰੇ ਰਾਏ ਇਹਨੂੰ ਹੀ ਕਹਿੰਦੇ ਨੇ। ਆਜ਼ਾਦੀਏ ਇਜ਼ਹਾਰੇ ਰਾਏ ਇਸੇ ਗੱਲ ਨੂੰ ਕਹਿੰਦੇ ਨੇ ਕਿ ਆਪਣੇ ਮੁਖਾਲਫ ਦੀ ਵੀ ਆਵਾਜ਼ ਬੰਦ ਨਾ ਕਰੋ। ਅਗਰ ਅਸੀਂ ਅੱਜ ਰਜ਼ੀ ਦਾਦਾ ਦੀ ਆਵਾਜ਼ ਬੰਦ ਕਰਨ ਤੇ ਲੁੱਡੀਆਂ ਪਾਵਾਂਗੇ ਤੇ ਕੱਲ੍ਹ ਨੂੰ ਸਾਡੇ ਸੱਜਣਾਂ ਦੀਆਂ ਆਵਾਜ਼ਾਂ ਵੀ ਬੰਦ ਹੋਣਗੀਆਂ। ਫਿਰ ਤੇ ਅਸੀਂ ਇਹਨਾਂ ਦੇ ਫਿਰ ਤੇ ਚੌਧਰੀ ਨਿਜ਼ਾਮਦੀਨ ਵਾਲਾ ਕੰਮ ਅਸੀਂ ਵੀ ਕਰ ਦਿੱਤਾ। ਇਸ ਲਈ ਆਵਾਜ਼ ਕਿਸੇ ਦੀ ਵੀ ਬੰਦ ਨਹੀਂ ਹੋਣੀ ਚਾਹੀਦੀ, ਨਾ ਤੁਹਾਡੇ ਦੋਸਤ ਦੀ, ਨਾ ਤੁਹਾਡੇ ਦੁਸ਼ਮਣ ਦੀ। ਅਸੂਲ ਇੱਕੋ ਹੀ ਰਹਿਣਾ ਚਾਹੀਦਾ। ਜਾਲੀ ਲਿਬਰਲਸ ਤਰ੍ਹਾਂ ਸਾਨੂੰ ਉਹ ਅਸੂਲ ਨਹੀਂ ਬਣਾਉਣੇ ਜਿਹੜੇ ਸਾਨੂੰ ਫਾਇਦੇ 'ਚ ਨੇ। ਉਹ ਅਸੂਲ ਠੀਕ ਨੇ ਮਰੀਮ ਨਵਾਜ਼ ਤਰ੍ਹਾਂ। ਮੈਂ ਤੁਹਾਨੂੰ ਕਿਹਾ ਨਾ ਕਿ ਅੱਜ ਮਰੀਮ ਨਵਾਜ਼ ਰਜ਼ੀ ਦਾਦਾ ਦੀ ਸਪੋਰਟ 'ਚ ਖੜੀ ਹੈ, ਕੱਲ੍ਹ ਨਹੀਂ ਖੜੀ ਹੋਏਗੀ ਕਿਸੇ ਹੋਰ ਰਾਸਤੇ, ਬਲਕਿ ਖੁਦ ਕਹਿ ਕੇ ਬੰਦ ਕਰਵਾਏਗੀ। ਸਾਨੂੰ ਮਰੀਮ ਨਵਾਜ਼ ਸਾਹਿਬਾ ਦੇ ਲੈਵਲ ਦੇ ਉੱਤੇ ਜਾ ਕੇ ਗਿਰਨਾ ਨਹੀਂ ਚਾਹੀਦਾ। ਔਰ ਆਜ਼ਾਦੀਏ ਇਜ਼ਹਾਰੇ ਜਿਹੜਾ ਫ੍ਰੀ ਸਪੀਚ ਹੈ, ਆਜ਼ਾਦੀਏ ਇਜ਼ਹਾਰ ਜਿਹੜਾ
ਉਹਦੀ ਆਜ਼ਾਦੀ ਸਭ ਵਾਸਤੇ ਹੋਣੀ ਚਾਹੀਦੀ ਹੈ ਔਰ ਉਹਦੀ ਪ੍ਰੋਟੈਕਸ਼ਨ ਵਾਸਤੇ ਸਾਨੂੰ ਖਲੋਣਾ ਚਾਹੀਦਾ। ਇਸ ਲਈ ਮੈਂ ਕਹਾਂਗਾ ਕਿ ਰਜ਼ੀਦਾਦਾ ਦੀ ਆਵਾਜ਼ ਵੀ ਬੰਦ ਨਹੀਂ ਕਰਨੀ ਚਾਹੀਦੀ। ਅੱਛਾ ਜੀ, ਪਿਛਲੇ 3 ਸਾਲਾਂ 'ਚ 28,94,000 ਪਾਕਿਸਤਾਨੀ ਬੈਰੂਨੇ ਮੁਲਕ ਚਲੇ ਗਏ ਨੇ, ਜਿਹਦੇ 'ਚ ਡਾਕਟਰ, ਇੰਜੀਨੀਅਰ, IT ਐਕਸਪਰਟ, ਅਸਾਤਜ਼ਾ, ਬੈਂਕਰ, ਅਕਾਊਂਟੈਂਟ, ਆਡੀਟਰ, ਡਿਜ਼ਾਈਨਰਸ, ਆਰਕੀਟੈਕਟਸ, ਪਲੰਬਰ, ਡਰਾਈਵਰ, ਦੀਗਰ ਸ਼ੋਭਾ ਜ਼ਿੰਦਗੀ ਨਾਲ ਲੋਕੀ ਜਿਹੜੇ ਮੁਨਸਲਿਕ ਸਨ। ਇਹ ਮਹਿੰਗਾਈ, ਲਾਕਾਨੂੰਨੀਅਤ, ਦਹਿਸ਼ਤਗਰਦੀ, ਬੇਰੁਜ਼ਗਾਰੀ, ਕਾਰੋਬਾਰ ਸ਼ੁਰੂ ਨਾ ਕਰਨ ਦੇ ਜਿਹੜੇ ਮੁਸ਼ਕਲਾਤ ਨੇ, ਇਹ ਸਾਰਾ ਕੁਝ ਜਿਹੜਾ ਇਹ ਤੁਹਾਡੇ ਸਾਹਮਣੇ ਹੈ। ਪ੍ਰੋਟੈਕਟਰ ਦੀ ਫੀਸ ਦੀ ਮੱਧ ਦੇ ਵਿੱਚ 26 ਅਰਬ ਰੁਪਇਆ ਇਹਨਾਂ ਵਿਚਾਰਿਆਂ ਦੇ ਕੋਲੋਂ ਵਸੂਲ ਕੀਤਾ ਗਿਆ ਹੈ। 26 ਅਰਬ 62 ਕਰੋੜ 48 ਲੱਖ ਰੁਪਈਆ ਪਾਕਿਸਤਾਨ ਦੀ ਜਿਹੜੀ ਹਕੂਮਤ ਹੈ ਉਹਨੇ ਇਹਨਾਂ ਦੇ ਕੋਲੋਂ ਪ੍ਰੋਟੈਕਟਰ ਜਿਹੜਾ ਇੱਕ ਤੁਸੀਂ ਇਹ ਕਹੋ ਕਿ ਇੱਕ ਇਹਨਾਂ ਨੇ ਬਾਹਰ ਜਿਹੜੇ ਕੰਮ ਕਰਨ ਜਾਂਦੇ ਨੇ ਨਾ ਆਪਣਾ ਇੱਕ ਕਿਸੇ ਸਕਿੱਲ ਦੇ ਉੱਤੇ, ਕਿਸੇ ਵੀ ਵੀਜ਼ੇ ਤੇ ਕੋਈ ਮਜ਼ਦੂਰੀ ਕਰਨ, ਕੋਈ ਨੌਕਰੀ ਕਰਨ, ਉਹਨਾਂ ਦੇ ਕੋਲੋਂ ਇੱਕ ਕਿਸਮ ਦਾ ਟੈਕਸ ਲੈਂਦੇ ਨੇ। ਉਹ ਇਹਨਾਂ ਨੇ 26 ਅਰਬ 62 ਕਰੋੜ ਰੁਪਈਆ ਪਿਛਲੇ 3 ਸਾਲਾਂ 'ਚ ਲੈ ਲਿਆ। ਇੱਕ ਤੇ ਇਹ ਲੋਕ ਇੱਥੋਂ ਛੱਡ ਕੇ ਗਏ ਨੇ ਪਾਕਿਸਤਾਨ ਮਜਬੂਰੀ ਦੇ ਵਿੱਚ, ਉੱਤੋਂ ਇਹਨਾਂ ਨੂੰ ਜਾਂਦਿਆਂ ਵੀ ਇਹਨਾਂ ਨੇ ਮੁਹਾਵਰਾ ਤੇ ਭਾਗਤੇ ਚੋਰ ਕੀ ਲੰਗੋਟੀ ਸਹੀ, ਇੱਥੋਂ ਜਿਹੜਾ ਵਿਚਾਰਾ ਭੱਜਦਾ ਹੋਇਆ ਮਾਸੂਮ ਹੈ ਉਹਦੀ ਵੀ ਲੰਗੋਟੀ ਜਿਹੜੀ ਇਹਨਾਂ ਨੇ ਲਾ ਲਈ ਹੈ। ਤੇ ਇਹ ਹਾਲਾਤ ਨੇ ਪਾਕਿਸਤਾਨ ਦੇ। ਲੇਕਿਨ ਫੀਲਡ ਮਾਰਸ਼ਲ ਨੂੰ ਅਗਰ ਕਹੋਗੇ ਤੇ ਉਹ ਕਹਿਣਗੇ ਕਿ ਬ੍ਰੇਨ ਡਰੇਨ ਨਹੀਂ ਹੈ, ਬ੍ਰੇਨ ਗੇਨ ਹੈ। ਚੇਤਾ ਹੈ ਨਾ ਤੁਹਾਨੂੰ, ਪਹਿਲਾਂ ਵੀ ਉਹਨਾਂ ਨੇ ਆਖਿਆ ਸੀ ਵੀ ਇਹ ਬ੍ਰੇਨ ਗੇਨ ਹੈ। ਤੇ ਫੀਲਡ ਮਾਰਸ਼ਲ ਸਾਹਿਬ ਇਹਨੂੰ ਬ੍ਰੇਨ ਗੇਨ ਹੀ ਆਖਣਗੇ, ਹੋਰ ਕੁਝ ਨਹੀਂ ਕਹਿਣਗੇ। ਅੱਲਾ ਹੀ ਉਹਨਾਂ ਦਾ ਹਾਫਿਜ਼ ਹੈ, ਮੈਂ ਹੀ ਕਹਿ ਸਕਦਾ, ਹੋਰ ਤੇ ਮੈਂ ਇਸ ਗੱਲ ਦੇ ਉੱਤੇ ਕੁਝ ਨਹੀਂ ਕਹਿ ਸਕਦਾ। ਬਹਰਹਾਲ ਇਹ ਸੂਰਤ-ਏ-ਹਾਲ ਜਿਹੜੀ ਹੈ ਇਹ ਹੋਈ। ਅੱਛਾ ਜੀ, ਰਿਆਸਤ ਪਾਕਿਸਤਾਨ ਦੇ ਖਿਲਾਫ ਜਹਾਦ ਨਹੀਂ ਹੋ ਸਕਦਾ, ਇਹ ਉਲਮਾ ਨੇ ਫਤਵਾ ਦਿੱਤਾ ਹੈ। ਮੰਗਲ ਨੂੰ ਪਾਕ ਚਾਈਨਾ ਫਰੈਂਡਸ਼ਿਪ ਸੈਂਟਰ ਦੇ ਵਿੱਚ ਪਾਕਿਸਤਾਨ ਉਲਮਾ ਕੌਂਸਲ ਕੋਆਰਡੀਨੇਸ਼ਨ ਦੇ ਜਿਹੜੇ ਕੋਆਰਡੀਨੇਟਰ ਨੇ ਹਾਫਿਜ਼ ਮੁਹੰਮਦ ਤਾਹਿਰ ਮਹਿਮੂਦ ਅਸ਼ਰਫੀ ਸਾਹਿਬ, ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਰਿਆਸਤ ਜੋ ਮਰਜ਼ੀ ਕਰੇ ਉਹਦੇ ਖਿਲਾਫ ਜਿਹੜਾ ਕੰਮ ਵੀ ਕਰੋਗੇ ਉਹਨੂੰ ਜਹਾਦ ਹੀ ਤਸੱਵਰ ਕੀਤਾ ਜਾਏਗਾ। ਇਹ ਹੁਣ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਫਤਵਾ ਕਿਉਂ ਦਿੱਤਾ ਗਿਆ, ਕਿਸ ਵੇਲੇ ਕੀ ਦਿੱਤਾ ਗਿਆ, ਇਹਦਾ ਮਕਸਦ ਕੀ ਹੈ, ਇਹਦਾ ਬੈਕਗਰਾਉਂਡ ਕੀ ਹੈ, ਇਹ ਸਾਡੀ ਸਮਝ 'ਚ ਨਹੀਂ ਹੈ। ਬਹਰਹਾਲ ਫਤਵਾ ਤੋਂ ਆਤਾ ਹੈ ਕਿ ਜੀ ਪਾਕਿਸਤਾਨ ਦੀ ਰਿਆਸਤ ਜੋ ਕਰੇ, ਭਾਵੇਂ ਸੈਲਾਬ ਦੇ ਵਿੱਚ ਲੋਕਾਂ ਨੂੰ ਮਰਨ ਦੇਵੇ, ਉਹਦੇ ਖਿਲਾਫ ਜਿਹੜਾ ਕੋਈ ਕੰਮ ਨਹੀਂ ਕੀਤਾ ਜਾ ਸਕਦਾ। ਉਹਦੇ ਖਿਲਾਫ ਤੁਸੀਂ ਜਿਹੜਾ ਨਾ ਜੀ ਉਹ ਜਹਾਦ ਨਹੀਂ ਹੋ ਸਕਦਾ। ਹੁਣ ਮੈਂ ਜਹਾਦ ਇੱਕ ਤਾਂ ਬੰਦੂਕ ਚੁੱਕ ਕੇ ਹੁੰਦਾ ਨਾ, ਜਹਾਦ ਤੇ ਜ਼ੁਬਾਨ ਨਾਲ ਵੀ ਹੁੰਦਾ, ਬੋਲ ਕੇ ਵੀ ਹੁੰਦਾ, ਕ੍ਰਿਟਿਸਿਜ਼ਮ ਨਾਲ ਵੀ ਹੁੰਦਾ, ਲਿਖ ਕੇ ਵੀ ਹੁੰਦਾ। ਲੇਕਿਨ ਉਲਮਾ ਨੇ ਸਿੱਧਾ ਫਤਵਾ ਦੇ ਦਿੱਤਾ ਤੇ ਉਹਨਾਂ ਨੇ ਹਰ ਚੀਜ਼ ਨੂੰ ਜਿਹੜਾ ਉਹ ਬੰਦ ਕਰ ਦਿੱਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਹੈ ਕਿ ਪਾਕਿਸਤਾਨ ਦੇ ਵਿੱਚ ਸੈਲਾਬ ਦੀ ਵਜ੍ਹਾ ਤੋਂ ਹਕੂਮਤ ਨੇ ਇੱਕ ਨਵੀਂ ਕਾਰਵਾਈ ਪਾ ਦਿੱਤੀ ਹੈ। ਨਵਾਂ ਮਿਨੀ ਬਜਟ ਲਿਆਉਣ ਦਾ ਫੈਸਲਾ ਕਰ ਲਿਆ। ਜਿਹੜਾ ਨਵਾਂ ਮਿਨੀ ਬਜਟ ਹੈ ਉਹ ਬੇਸਿਕਲੀ ਤੇ ਨਵੇਂ ਟੈਕਸ ਲਾਉਣ ਦਾ ਇੱਕ ਬਹਾਨਾ ਹੈ, ਔਰ ਬਹਾਨਾ ਉਹਦੇ ਵਿੱਚ ਇਸਤੇਮਾਲ ਹੋਏਗਾ ਕਿ ਇਹ ਜਿਹੜਾ ਸੈਲਾਬ ਆਇਆ ਇਹਦੇ ਨਾਲ ਬੜੀ ਤਬਾਹੀ ਹੋ ਗਈ ਤੇ ਸਾਨੂੰ ਨਵਾਂ ਟੈਕਸ ਲਾਉਣਾ ਪੈਣਾ। ਉਹਦੇ ਤੇ ਨਜ਼ਰ ਆ ਰਿਹਾ ਵੀ ਗੱਡੀਆਂ ਤੇ, ਸਿਗਰਟ ਤੇ, ਇਲੈਕਟ੍ਰੋਨਿਕ ਅਸ਼ੀਆ ਦੇ ਉੱਤੇ, ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਇਹ ਨਵੇਂ ਟੈਕਸ ਲਾਉਣ ਜਾ ਰਹੇ ਨੇ। ਬਹਾਨਾ ਇਸਤੇਮਾਲ ਕਰਨਗੇ ਕਿ ਸੈਲਾਬ ਦੇ ਵਿੱਚ ਬੜੀ ਤਬਾਹੀ ਹੋ ਗਈ ਹੈ, ਸਾਨੂੰ ਨਵੇਂ ਟੈਕਸ ਚਾਹੀਦੇ ਨੇ। ਅਸਲ ਇਹਨਾਂ ਦੀਆਂ ਡੀਲਾਂ ਨੇ IMF ਦੇ ਨਾਲ, ਜਿਹਦੀ ਵਜ੍ਹਾ ਤੋਂ ਇਹਨਾਂ ਨੇ ਮਿਨੀ ਬਜਟ ਲਿਆਉਣਾ ਹੀ ਲਿਆਉਣਾ ਸੀ। ਹੁਣ ਸੈਲਾਬ ਜ਼ਦਗਾਨ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣਗੇ ਔਰ ਪਾਕਿਸਤਾਨੀ ਆਵਾਮ ਦਾ ਹੋਰ ਖੂਨ ਨਿਚੋੜਨਗੇ ਤੇ ਇੱਕ ਨਵਾਂ ਮਿਨੀ ਬਜਟ ਲਿਆ ਰਹੇ ਨੇ। ਮਤਲਬ ਕਿ ਜੂਨ ਦੇ ਵਿੱਚ ਜ਼ਾਹਿਰ ਹੈ ਬਜਟ ਆਉਂਦਾ, ਜੁਲਾਈ ਤੋਂ ਸਾਲ ਸ਼ੁਰੂ ਹੁੰਦਾ। ਹਜੇ ਸਾਲ ਸ਼ੁਰੂ ਹੋਏ ਨੂੰ 2-3 ਮਹੀਨੇ ਹੀ ਹੋਏ ਨੇ, ਜੁਲਾਈ, ਅਗਸਤ ਤੇ ਸਤੰਬਰ ਦਾ ਮਹੀਨਾ, ਤੇ ਮਿਨੀ ਬਜਟ ਦੀਆਂ ਫੇਰ ਗੱਲਾਂ ਹੋ ਰਹੀਆਂ ਨੇ। ਮੈਨੂੰ ਲੱਗਦਾ ਇਸ ਵਾਰੀ ਇੱਕ ਨਹੀਂ 2-2 ਮਿਨੀ ਬਜਟ ਆਉਣਗੇ ਤੇ ਲੋਕਾਂ ਤੇ ਇੰਨਾ ਕੁ ਟੈਕਸ ਲਾਉਣਗੇ, ਉਹਨਾਂ ਦਾ ਇੰਨਾ ਕੁ ਖੂਨ ਨਿਚੋੜਨਗੇ ਕਿ ਉਹਨਾਂ ਨੂੰ ਹੋਰ ਕੋਈ ਚੀਜ਼ ਜਿਹੜੀ ਹੈ ਉਹ ਨਜ਼ਰ ਨਹੀਂ ਆਏਗੀ ਤੇ ਸਮਝ ਵੀ ਨਹੀਂ ਆਏਗੀ ਕਿ ਉਹਨਾਂ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਹੋ ਕੀ ਗਿਆ। ਬਹਰਹਾਲ ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।